ਤੁਹਾਨੂੰ ਇਹ ਕਾਫਲਾ ਦਿਖਾ ਰਹੇ ਹਾਂ। ਇਹ ਕਾਫਲਾ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਦੇ ਹੱਕ ਦੇ ਵਿੱਚ ਨੌਜਵਾਨਾਂ ਦਾ ਹੜ੍ਹ ਆ ਜਿਹੜਾ ਖੁਸ਼ੀਆਂ ਨਹੀਂ ਕਰੇਗਾ ਜਾਵੇ ਵਧੇ ਪਾਵੇ ਨਾਲ ਹੋ ਜਾਵੇ ਭਾਈ ਬਿਆਨ ਸਿੰਘ ਭਾਈ ਸਤਵੰਤ ਸਿੰਘ ਭਾਈ ਕਹਿਰ ਸਿੰਘ ਜੀ ਦੇ ਮਨ ਨੂੰ ਭਾਵੇ ਸੱਚੀ ਅਕਾਲ। ਨਸ਼ਾ ਤੋਂ ਮੁਕਤ ਕਰਾਉਣਾ ਇਹ ਪੰਜਾਬ ਦੇ ਵਿੱਚ ਬਹੁਤ ਵੱਡੀ ਲਹਿਰ ਹੈ। 4-5 ਸੀਟਾਂ ਜਿਹੜੀਆਂ ਪੰਜਾਬ ਦੀਆਂ ਪੰਥ ਨੂੰ ਆ ਰਹੀਆਂ ਨੇਗੀਆਂ। ਬਹੁਤ ਤਕੜਾ ਮਾਹੌਲ ਹੈ। ਅੱਜ ਝਾੜੂ ਦਾ ਜਿਹੜਾ ਕਿ ਤੀਲਾ ਹੋ ਰਿਹਾ ਬਸ ਤੁਹਾਡੇ ਤੁਸੀਂ ਆਪਣੇ ਅੱਖੀਂ ਦੇਖ ਰਹੇ ਹੋ। ਝਾੜੂ ਦਾ ਤੀਲਾ ਹੁੰਦਾ ਉਹਦੇ ਅੱਖੀਂ ਦੇਖ ਰਹੇ ਹੋ। ਕਹਿੰਦੇ ਕਰਮਜੀਤ ਅਨਮੋਲ ਜਿੱਤੇਗਾ ਇੱਥੋਂ। ਕਰਮਜੀਤ ਅਨਮੋਲ ਦੀ ਜੜ ਪੱਟ ਦਾਂਗੇ ਜਿਹੜੀ ਰਹਿ ਗਈ ਅੱਜ ਜਿਹੜੀ ਰਹਿ ਗਈ ਉਹ ਪੱਟ ਦਾਂਗੇ ਸਮਾਂ ਖਤਮ ਕਰ ਦਾਂਗੇ। ਇਹ 1999 ਵਾਲਾ ਇਤਿਹਾਸ ਅਦਰ ਹਾਰੇ ਫਰੀਦਕੋਟ ਵਾਲੇ ਲੋਕ ਪੰਥਕ ਹਲਕਾ ਇੱਥੋਂ ਕੋਈ ਕਰਮਜੀਤ ਅਨਮੋਲ ਨਹੀਂ ਜਿੱਤਦਾ ਇਹਦੀ ਕੌਮ ਜਾਗ ਚੁੱਕੀ ਹਨੇਰੀ ਆ ਗਈ ਇੱਕ ਵੱਡਾ ਕੌਮ ਜਾਗ ਪਈ। ਅਸੀਂ ਕੌਮ ਤੁਸੀਂ ਦੇਖ ਹੀ ਰਹੇ ਹੋ ਕਿ ਆਪ ਮੁਹਾਰੇ ਹੋ ਕੇ ਲੋਕ ਚੱਲਦੇ ਸੰਗਤ ਸਾਰੀ ਨਾਲ ਚੱਲਦੀ ਹੈ ਤੇ ਜਿੱਤ ਪੱਕੀ ਹੈ। ਐਲਾਨ ਹੋਣਾ ਬਾਕੀ ਹੈ। ਗੱਲ ਇਹ ਹੈ ਵੀ ਇਹ ਚੰਗਿਆੜੀ ਲੱਗ ਚੁੱਕੀ ਆ ਭਗ ਚੁੱਕੀ ਆ। ਜਿਹੜੇ ਨੌਜਵਾਨ ਨੇ ਹੁਣ ਸਿਆਸਤ ਵਾਲੇ ਪਾਸੇ ਵੀ ਧਿਆਨ ਦੇ ਰਹੇ ਨੇ। ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਸੀਟ ਜਿਹੜੀ ਉਹ ਕਨਫਰਮ ਹੈ। ਇੱਥੋਂ ਫਰੀਦਕੋਟ ਤੋਂ ਵੀ ਸੀਟ ਜਿਹੜੀ ਹੈ ਇਹ ਕਨਫਰਮ ਹੈ। ਜ਼ੋਰ ਆਪਾਂ ਨੂੰ ਲਾਉਣਾ ਪੈਣਾ ਪਰ ਇਹ ਸੀਟ ਤੋਂ ਜਿਹੜਾ ਭਰਾ ਖੜਿਆ ਸਾਡਾ ਉਹਦੀ ਉਹ ਕੁਰਬਾਨੀ ਹੈ ਜਿਹੜੀ ਦੱਸਣ ਦੀ ਕਿਸੇ ਨੂੰ ਲੋੜ ਹੀ ਨਹੀਂ, ਮਿਸਾਲ ਹੀ ਨਹੀਂ ਦੁਨੀਆ ਦੇ ਉੱਪਰ। ਨੌਜਵਾਨੋ ਕਿਵੇਂ ਦੇਖਦੇ ਹੋ ਮਾਹੌਲ? ਕਹਿੰਦੇ ਕਰਮਜੀਤ ਅਨਮੋਲ ਨੇ ਜਿੱਤ ਜਾਣਾ ਇੱਥੋਂ। ਨਹੀਂ ਜੀ ਕੋਈ ਮਾਹੌਲ ਹੁੰਦਾ ਨਹੀਂ ਹੈਗਾ ਜੀ ਨਾ। ਤਾਂ ਅਸੀਂ ਤੁਹਾਨੂੰ ਇਹ ਕਾਫਲਾ ਦਿਖਾ ਰਹੇ ਹਾਂ। ਇਹ ਕਾਫਲਾ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਦੇ ਹੱਕ ਦੇ ਵਿੱਚ ਨੌਜਵਾਨਾਂ ਦਾ ਹੜ੍ਹ ਆ ਜਿਹੜਾ ਕੇਸਰੀ ਨਿਸ਼ਾਨ ਦੇ ਥੱਲੇ ਨੌਜਵਾਨ ਜਾ ਰਹੇ ਨੇ। ਪਿੰਡਾਂ ਦਾ ਜੋ ਰੋਡ ਸ਼ੋਅ ਹੈ ਉਹ ਕਰ ਰਹੇ ਨੇ ਤਾਂ ਦੱਸ ਰਹੇ ਨੇ ਕਿ ਇਸ ਵਾਰ ਜੋ ਜਿੱਤ ਹੈ ਉਹ ਖਾਲਸੇ ਦੀ ਹੋਣੀ ਹੈ। ਤਾਂ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ। ਇਹ ਕਾਫਲਾ ਜਿਹੜਾ ਲੰਬਾ ਕਾਫਲਾ ਅੱਗੇ ਵੱਲ ਵੱਧ ਰਿਹਾ ਤਾਂ ਇਸ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੋਂ ਤੱਕ ਕੈਮਰੇ ਦੀ ਝਾਤ ਜਾਂਦੀ ਆ ਉੱਥੋਂ ਤੱਕ ਲੰਬਾ ਕਾਫਲਾ। ਹਾਂਜੀ ਬਾਬਾ ਜੀ ਬੱਚੇ ਨੇ ਬੋਲਣਾ ਬੋਲੇ ਇਧਰ। ਹਾਂਜੀ ਬੋਲਦੇ ਖੁਸ਼ੀਆਂ ਨਹੀਂ ਕਰੇਗਾ ਜਾਵੇ ਵਧੇ ਪਾਵੇ ਨਾਲ ਹੋ ਜਾਵੇ ਭਾਈ ਬਿਆਨ ਸਿੰਘ ਭਾਈ ਸਤਵੰਤ ਸਿੰਘ ਭਾਈ ਕਹਿਰ ਸਿੰਘ ਜੀ ਦੇ ਮਨ ਨੂੰ ਭਾਵੇ ਸੱਚੀ ਅਕਾਲ। ਤਾਂ ਇਹ ਕਾਫਲਾ ਗਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਸਵੀਰਾਂ। ਜਿੱਥੋਂ ਤੱਕ ਕੈਮਰੇ ਦੀ ਝਾਤ ਜਾਂਦੀ ਹੈ ਉੱਥੋਂ ਤੱਕ ਦੀਆਂ ਇਹ ਤਸਵੀਰਾਂ ਨੇ। ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾਂ ਦੇ ਵਿੱਚ ਜੋ ਜੋਸ਼ ਆ ਜਿਸ ਤਰ੍ਹਾਂ ਇਲੈਕਸ਼ਨ 2022 ਦੀ ਹੁੰਦੀ ਆ ਤਾਂ ਉਦੋਂ ਹਰ ਇੱਕ ਨੂੰ ਚਾਅ ਸੀ ਕਿ ਇੱਕ ਬਦਲਾਅ ਦੀ ਰਾਜਨੀਤੀ ਹੋਊ। ਤਾਂ ਇਸ ਵਾਰ ਜੋ ਲੋਕਾਂ ਦੇ ਵਿੱਚ ਉਤਸ਼ਾਹ ਗਾ ਉਹ ਵੱਖਰਾ ਹੈ। ਉਹ ਉਤਸ਼ਾਹ ਵੱਖਰਾ ਹੈ ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਇਹ ਮੋਟਰਸਾਈਕਲਾਂ ਦਾ ਕਾਫਲਾ ਲੰਘਿਆ। ਨੌਜਵਾਨ ਨੇ ਜਿਹੜੇ ਅੱਗੇ ਗਏ ਨੇ ਤਾਂ ਇਸ ਦੇ ਪਿੱਛੇ ਗੱਡੀਆਂ ਦਾ ਕਾਫਲਾ ਜਿਹੜਾ ਉਹ ਆ ਰਿਹਾ। ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗਾ ਕਿ ਜ਼ੂਮ ਕਰਕੇ ਉਹ ਤਸਵੀਰ ਦਿਖਾ ਦਿੱਤੀ ਜਾਵੇ। ਇਹ ਤਸਵੀਰਾਂ ਹਲਕਾ ਫਰੀਦਕੋਟ ਦੀਆਂ ਨੇ ਜਿੱਥੋਂ ਆਜ਼ਾਦ ਚੋਣ ਲੜ ਰਹੇ ਭਾਈ ਸਾਹਿਬ ਸਰਬਜੀਤ ਸਿੰਘ ਨੇ। ਤਾਂ ਅਸੀਂ ਇੱਥੋਂ ਦੀਆਂ ਜਿਹੜੇ ਆਮ ਪਿੰਡਾਂ ਦੇ ਲੋਕ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਪਹਿਲਾਂ ਤੁਹਾਨੂੰ ਇਹ ਤਸਵੀਰਾਂ ਅਸੀਂ ਚੰਗੀ ਤਰ੍ਹਾਂ ਦਿਖਾ ਦਈਏ ਕਿ ਕੋਈ ਵੀ ਵਾਹਨ ਜਿਹੜਾ ਕੋਈ ਵੀ ਵਹੀਕਲ ਜਿਹੜਾ ਕਿ ਪਿੱਛੇ ਨਾ ਰਹਿ ਜੇ। ਕੋਸ਼ਿਸ਼ ਕਰਾਂਗੇ ਕਿ ਅੱਜ ਦਾ ਜੋ ਰੋਡ ਸ਼ੋਅ ਆ ਉਸ ਰੋਡ ਸ਼ੋਅ ਨੂੰ ਅਸੀਂ ਕਵਰ ਕਰਨ ਦੇ ਲਈ ਪਹੁੰਚੇ ਹਾਂ। ਤਾਂ ਕੋਸ਼ਿਸ਼ ਇਹ ਵੀ ਰਹੇਗੀ ਕਿ ਅਸੀਂ ਹਰ ਇੱਕ ਦੇ ਨਾਲ ਜਿਹੜੀ ਕਿ ਗੱਲ ਕੀਤੀ ਜਾਵੇ। ਫਿਲਹਾਲ ਤੁਹਾਨੂੰ ਅਸੀਂ ਇਹ ਕਾਫਲਾ ਜਿਹੜਾ ਕਿ ਉਹ ਦਿਖਾ ਰਹੇ ਹਾਂ ਜਿੱਥੇ ਇਲੈਕਸ਼ਨਾਂ ਦਾ ਰੁਝਾਨ ਆ, ਜਿੱਥੇ ਵੋਟਾਂ ਨੇ ਜਿਹੜੀਆਂ ਉਹ ਮੰਗੀਆਂ ਜਾ ਰਹੀਆਂ ਨੇ ਉਮੀਦਵਾਰਾਂ ਦੇ ਵੱਲੋਂ। ਜਿੱਥੇ ਵੋਟਾਂ ਨੇ ਜਿਹੜੀਆਂ ਉਹ ਉਮੀਦਵਾਰਾਂ ਦੇ ਵੱਲੋਂ ਮੰਗੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਜਿਹੜਾ ਕਿ ਲੋਕਾਂ ਦੇ ਵਿੱਚ ਜੋ ਉਤਸ਼ਾਹ ਹੈਗਾ ਉਹ ਇਸ ਵਾਰ ਕੁਝ ਵੱਖਰਾ ਨਜ਼ਰ ਆ ਰਿਹਾ। ਆਜ਼ਾਦ ਉਮੀਦਵਾਰਾਂ ਦੇ ਵੱਲ ਜੋ ਰੁਝਾਨ ਆ ਉਹ ਵੱਖਰਾ ਦਿਖਾਈ ਦੇ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਜਿਉਂ ਕਾਫਲਾ ਨੇੜੇ ਆ ਰਿਹਾ ਤਿਉਂ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ। ਜੇਕਰ ਕਿਸੇ ਦੇ ਕੋਈ ਵਿਚਾਰ ਹੁੰਦੇ ਨੇ ਮਨ ਦੇ ਤਾਂ ਉਹ ਰੱਖ ਕੇ ਵੀ ਜਾਂਦਾ, ਉਹ ਬੋਲ ਕੇ ਵੀ ਜਾਂਦਾ। ਤਾਂ ਅਸੀਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਕੱਲੀ ਤਸਵੀਰ ਜਿਹੜੀ ਕਿ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਰਹੇ ਹਾਂ ਕਿ ਤਾਂ ਕਿ ਇਹ ਜਿਹੜੀਆਂ ਤਸਵੀਰਾਂ ਨੇ ਇਹ ਉਹਨਾਂ ਲੋਕਾਂ ਤੱਕ ਪਹੁੰਚਣ ਜਿਹੜੇ ਲੋਕ ਇਸ ਹਲਕੇ ਦੇ ਵੋਟਰ ਨੇ, ਇਸ ਹਲਕੇ ਨੂੰ ਸਪੋਰਟ ਕਰਦੇ ਨੇ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜਾ ਕਿ ਨੌਜਵਾਨਾਂ ਦਾ ਰੁਝਾਨ। ਕਿਵੇਂ ਹੋ? ਠੀਕ ਹੋ? ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਨੂੰ
ਜਿਹੜੀਆਂ ਤਸਵੀਰਾਂ ਇਹ ਸਾਂਝੀਆਂ ਕਰ ਰਹੇ ਹਾਂ, ਜਿੱਥੇ ਇੱਕ ਲਹਿਰ ਚੱਲੀ ਕਿ ਲੋਕਾਂ ਨੇ 92 ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ, ਤਾਂ ਬਾਕੀ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਨੂੰ ਇੱਕ ਸਾਈਡ ਤੇ, ਇੱਕ ਖੂੰਜੇ ਤੇ ਲਾ ਕੇ ਰੱਖਤਾ। ਤਾਂ ਇਸ ਵਾਰ ਜਿਹੜੀ ਇਹ ਲਹਿਰ ਹੈ ਫਰੀਦਕੋਟ ਹਲਕੇ ਦੀ ਤੁਹਾਨੂੰ ਦਿਖਾ ਰਹੇ ਹਾਂ ਕਿ ਫਰੀਦਕੋਟ ਹਲਕੇ ਦੇ ਵਿੱਚ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦਾ ਇੱਕ ਰੋਡ ਸ਼ੋਅ ਹੁੰਦਾ ਹੈ, ਤਾਂ ਉਸ ਤੋਂ ਬਾਅਦ ਜਿਹੜਾ ਕਿ ਅੱਜ ਦਾ ਰੋਡ ਸ਼ੋਅ ਆ ਉਹ ਅਸੀਂ ਤੁਹਾਡੇ ਨਾਲ ਫੇਰ ਸਾਂਝਾ ਕਰ ਰਹੇ ਹਾਂ। ਆਜ਼ਾਦ ਤੌਰ ਤੇ ਜੋ ਉਮੀਦਵਾਰ ਨੇ ਉਹ ਇੱਥੋਂ ਖੜੇ ਹੋਏ ਨੇ, ਤਾਂ ਇਹ ਤਸਵੀਰਾਂ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਦੇਖੋ ਕਿ ਜੋ ਉਤਸ਼ਾਹ ਹੈ ਉਹ ਅਸੀਂ ਤੁਹਾਡੇ ਨਾਲ ਵਾਰ-ਵਾਰ ਜਿਹੜਾ ਕਿ ਸਾਂਝਾ ਕਰ ਰਹੇ ਹਾਂ। ਪਿੱਛੇ ਨੂੰ ਚੱਲਦੇ ਹਾਂ ਆਪਾਂ, ਤਾਂ ਕਿ ਕਿਸੇ ਆਗੂ ਦੇ ਨਾਲ, ਕਿਸੇ ਨੁਮਾਇੰਦੇ ਦੇ ਨਾਲ ਜਿਹੜੀ ਕਿ ਗੱਲ ਕਰ ਸਕੀਏ, ਕਿਉਂਕਿ ਇਹ ਤਸਵੀਰਾਂ ਇੱਕ ਵੱਖਰੀ ਜਿਹੜੀ ਕਿ ਦਿੱਖ ਪਾਉਂਦੀਆਂ ਨੇ। ਅੱਜ ਅਸੀਂ ਸਪੈਸ਼ਲ ਜਿਹੜਾ ਕਿ ਇਸ ਰੋਡ ਸ਼ੋਅ ਨੂੰ ਕਵਰ ਕਰਨ ਦੇ ਲਈ ਪਹੁੰਚੇ ਹਾਂ, ਤਾਂ ਕਿ ਇਸ ਰੋਡ ਸ਼ੋਅ ਨੂੰ ਦਿਖਾਇਆ ਜਾਵੇ ਕਿ ਅਕਸਰ ਜਿਹੜੇ ਕਿ ਲਾਂਭੇ ਆ ਉਹ ਮਿਲਦੇ ਰਹਿੰਦੇ ਨੇ ਕਿ ਕੌਮ ਸਾਥ ਨਹੀਂ ਦਿੰਦੀ। ਤਾਂ ਅੱਜ ਇਹ ਨੌਜਵਾਨ ਨੇ ਜਿਹੜੇ ਉਹ ਇਸੇ ਕੌਮ ਦੇ ਨੇ, ਇਸੇ ਪੰਜਾਬ ਦੇ ਨੇ ਜਿਹੜੇ ਸਾਥ ਦੇ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਕਿ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਅਸੀਂ ਤਸਵੀਰਾਂ ਬਈ ਕਿਵੇਂ ਦਾ ਮਾਹੌਲ ਆ ਜੋ ਅਸੀਂ ਪਹਿਲਾਂ ਦਿਖਾ ਚੁੱਕੇ ਹਾਂ, ਤਸਵੀਰਾਂ ਦਿਖਾ ਚੁੱਕੇ ਹਾਂ, ਵੱਖ-ਵੱਖ ਜਗ੍ਹਾ ਤੇ ਜਾ ਰਹੇ ਹਾਂ। ਬਹੁਤ ਕਿਰਪਾ ਮਹਾਰਾਜ ਦੀ, ਸੱਚੇ ਪਾਤਸ਼ਾਹ ਸਤਿਗੁਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਯਾਰ ਇੱਕ ਨਾ ਪੰਜਾਬ ਦੇ ਵਿੱਚ ਪੰਥਕ ਲਹਿਰ ਚੱਲ ਪਈ, ਜਿਸ ਪੰਥਕ ਲਹਿਰ ਨੇ ਇੱਕ ਪੰਜਾਬ ਦੇ ਵਿੱਚ ਜਿਹੜੀ ਜਵਾਨੀ ਨੂੰ ਸਹੀ ਰਸਤੇ ਤੋਰਨਾ, ਨਸ਼ਾ ਤੋਂ ਮੁਕਤ ਕਰਾਉਣਾ, ਇਹ ਪੰਜਾਬ ਦੇ ਵਿੱਚ ਬਹੁਤ ਵੱਡੀ ਲਹਿਰ ਆ। 4-5 ਸੀਟਾਂ ਜਿਹੜੀਆਂ ਪੰਜਾਬ ਦੀਆਂ ਪੰਥ ਨੂੰ ਆ ਰਹੀਆਂ ਨੇਗੀਆਂ, ਬਹੁਤ ਤਕੜਾ ਮਾਹੌਲ ਹੈ। ਆ ਝਾੜੂ ਦਾ ਜਿਹੜਾ ਕਿ ਤੀਲਾ ਹੋ ਰਿਹਾ, ਬਸ ਤੁਸੀਂ ਆਪਣੇ ਅੱਖੀਂ ਦੇਖ ਰਹੇ ਹੋ, ਝਾੜੂ ਦਾ ਤੀਲਾ ਹੁੰਦਾ ਉਹਦੀ ਅੱਖੀਂ ਦੇਖ ਰਹੇ ਹੋ। ਕਹਿੰਦੇ ਕਰਮਜੀਤ ਅਨਮੋਲ ਜਿੱਤੇਗਾ ਇੱਥੋਂ, ਕਰਮਜੀਤ ਅਨਮੋਲ ਦੀ ਜੜ ਪੱਟ ਦਾਂਗੇ, ਜਿਹੜੀ ਰਹਿ ਗਈ ਅੱਜ ਜਿਹੜੀ ਰਹਿ ਗਈ ਉਹ ਪੱਟ ਦਾਂਗੇ, ਸਮਾਂ ਖਤਮ ਕਰ ਦਾਂਗੇ। ਆਹ ਨਾਟਕਾਂ ਦੇਖ ਜੜ ਪੱਟ ਦੇ, ਜਿਹਨੂੰ ਪੱਟਦਾ ਜੜਾਂ 'ਚ ਪੱਟਦਾ, ਜਿਹਨੂੰ ਕਹਿੰਦੇ ਨਾਟਕਾਂ ਨੇ ਜੜਾ ਪੱਟ ਦਾਂਗੇ। ਯਾਰ ਪਤਾ ਹੀ ਗੱਲ ਆ, ਇਹ ਗੱਲ ਦੱਸੋ ਬਾਈ, ਤੁਸੀਂ ਸਾਰੇ ਸਿਆਣੇ ਹੋ, ਪੱਤਰਕਾਰ ਹੋ, ਕਰਮਜੀਤ ਅਨਮੋਲ ਦੀ ਦੇਣ ਕੀ ਆ ਪੰਜਾਬ ਨੂੰ? ਕਰਮਜੀਤ ਅਨਮੋਲ ਨੇ ਕੀਤਾ ਕੀ ਆ ਪੰਜਾਬ ਲਈ? ਕਿਤੇ ਧਰਨੇ ਤੇ ਗਿਆ, ਕਿਤੇ ਕੋਈ ਲੜਾਈ ਲੜੀ ਆ, ਕੋਈ ਸਰਕਾਰ ਲਈ ਪਰਚਾ ਪਿਆ, ਉਹੀ ਆ ਕੇ ਮੈਂ MP ਬਣ ਖੜਾ ਹੋ ਗਿਆ। ਜਿਹੜਾ ਵੀ ਕੋਈ ਪੰਜਾਬ ਦੀ ਗੱਲ ਕਰਦਾ, ਕੋਈ ਵੀ ਹੈ ਕਿ ਜਿਹੜਾ ਪੰਜਾਬ ਦੀ ਲੜਾਈ ਲੜਦਾ, ਸਾਨੂੰ ਸਾਥ ਉਹਦਾ ਦੇਣਾ ਚਾਹੀਦਾ। ਬੰਨ ਕੇ ਆ ਕੇ ਪਾ ਕੇ ਪੈਂਟ ਕੋਟ ਆ ਗਿਆ ਵੀ ਮੈਂ ਪਤਾ ਨਹੀਂ ਮੈਨੂੰ ਐਂ ਲੋਕ ਜਿਤਾ ਦੇਣਗੇ, ਇੰਨਾ ਸੌਖਾ ਨਹੀਂ ਪਿਆ। ਲੋਕ ਪਹਿਲਾਂ ਜਿਤਾ ਕੇ ਪਛਤਾਉਂਦੇ ਨੇਗੇ, ਲੋਕ ਕਹਿੰਦੇ ਹੁਣ ਦੁਬਾਰਾ ਗਲਤੀ ਨਹੀਂ ਕਰਨੀ। ਜੀ ਬਿਲਕੁਲ, ਹਾਂ ਬਹੁਤ ਬਹੁਤ ਸ਼ੁਕਰੀਆ, ਥੋੜਾ ਹੌਲੀ ਕਰ ਲਿਓ। ਤਾਂ ਅਸੀਂ ਜਿਹੜੀਆਂ ਤਸਵੀਰਾਂ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਭਾਨਾ ਸਿੱਧੂ ਇੱਥੇ ਪਹੁੰਚੇ ਨੇ ਸਪੈਸ਼ਲ ਇਸ ਰੋਡ ਸ਼ੋਅ ਦੇ ਵਿੱਚ। ਤਾਂ ਅਸੀਂ ਪਿੱਛੇ ਚੱਲਦੇ ਹਾਂ, ਫਿਰ ਜਿਹੜੀਆਂ ਇਹ ਤਸਵੀਰਾਂ ਨੇ ਇਹ ਦਿਲ ਖਿੱਚਦੀਆਂ ਨੇ। ਅਸੀਂ ਲਗਾਤਾਰ ਜਿਹੜਾ ਕਿ ਰੋਡ ਸ਼ੋਅ ਨੂੰ ਕਵਰ ਕਰ ਰਹੇ ਹਾਂ, ਲਗਾਤਾਰ ਤੁਹਾਡੇ ਤੱਕ ਪਹੁੰਚ ਰਹੇ ਹਾਂ। ਹਾਂਜੀ, ਇਹ 1999 ਵਾਲਾ ਇਤਿਹਾਸ ਦਰਹਾ ਰਹੇ ਫਰੀਦਕੋਟ ਵਾਲੇ ਲੋਕ। ਪੰਥਕ ਹਲਕਾ ਇੱਥੋਂ ਕੋਈ ਕਰਮਜੀਤ ਅਨਮੋਲ ਨਹੀਂ ਜਿੱਤਦਾ। ਇਹਦੀ ਕੌਮ ਜਾਗ ਚੁੱਕੀ, ਹਨੇਰੀ ਆ ਗਈ ਇੱਕ ਵੱਡਾ। ਅਸੀਂ ਕਿਹੜਾ ਸ਼ਰਾਬ ਪਿਆ ਕੇ ਜਾਂ ਤੇਲ ਪਾ ਕੇ ਲਿਆ, ਆਪਦੀ ਆਪ ਲੋਕ ਪਹੁੰਚੇ ਆ। ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਕਿ ਤੁਸੀਂ ਦੇਖ ਸਕਦੇ ਹੋ। ਭੈਣੇ ਮਾਹੌਲ ਕੀ ਕਹਿੰਦਾਗਾ ਅੱਜ ਦਾ ਜੋ ਰੋਡ ਸ਼ੋਅ ਆ? ਹਾਂਜੀ, ਸਾਡੀ ਕਾਰ ਖੜੀ ਆ ਉੱਥੇ। ਅਸੀਂ ਮਾਹੌਲ ਕੀ ਕਹਿੰਦਾ ਭੈਣੇ ਇੱਥੋਂ ਦਾ? ਕੌਮ ਜਾਗ ਪਈ, ਅਸੀਂ ਕੌਮ, ਤੁਸੀਂ ਦੇਖ ਹੀ ਰਹੇ ਹੋ ਕਿ ਆਪ ਮੁਹਾਰੇ ਹੋ ਕੇ ਲੋਕ ਚੱਲਦੇ, ਸੰਗਤ ਸਾਰੀ ਨਾਲ ਚੱਲਦੀ ਹੈ ਤੇ ਜਿੱਤ ਪੱਕੀ ਹੈ। ਐਲਾਨ ਹੋਣਾ ਬਾਕੀ ਹੈ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਵੱਖੋ ਵੱਖਰੀਆਂ ਤਸਵੀਰਾਂ ਨੇ। ਤਾਂ ਤੁਸੀਂ ਦੇਖੋ ਕਿ ਹਾਂਜੀ ਖਾਲਸਾ ਜੀ ਕਿੱਥੋਂ ਆਏ ਹੋ? ਰੋਡੇ ਪਿੰਡ ਤੋਂ ਆਏ ਆ ਜੀ, ਭਾਈ ਸਾਹਿਬ ਦੇ ਹੱਕ 'ਚ ਪਹਿਲੇ ਦਿਨ ਤੋਂ ਨਾਲ ਤੁਰਿਆ, ਡਟ ਕੇ ਵੋਟਾਂ ਪਾਵਾਂਗੇ, ਯਾਰਾਂ ਮਿੱਤਰਾਂ ਦੇ ਪਾਵਾਂਗੇ, ਸਾਰੇ ਵਾਰ ਹਨੇਰੀ ਤੂਫਾਨ ਦਾ ਰੂਪ। ਤਾਂ ਬਿਲਕੁਲ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖੋ ਕਿ ਜੋ ਇੱਥੋਂ ਦਾ ਮਾਹੌਲ ਆ। ਵਸੀਤ ਸਿੰਘ ਜਿੰਦਾਬਾਦ ਜੀ। ਤਾਂ ਅਸੀਂ ਕੱਲੇ ਜਿਹੜੀ ਕਿ ਤਸਵੀਰ ਉਹ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕੱਲੇ ਇਨਸਾਨ ਦੇ ਨਾਲ ਜਿਹੜੀ ਕਿ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਇਹ ਰੋਡ ਸ਼ੋਅ ਇੱਕ ਖਾਲਸਾਈ ਜਿਹੜਾ ਕਿ ਮਾਰਚ ਆ ਉਹ ਨਿਕਲ ਰਿਹਾ ਇੱਕ ਤਰ੍ਹਾਂ ਦਾ। ਜੋ ਇੱਥੋਂ ਦਾ ਲਾਂਭੇ ਮਿਲਦੇ ਸੀ ਕਿ ਨੌਜਵਾਨ ਸਾਥ ਨਹੀਂ ਦਿੰਦੇ, ਕੌਮ ਸਾਥ ਨਹੀਂ ਦਿੰਦੀ, ਤਾਂ ਵਾਕਈ ਅੱਜ ਜਿਹੜੀ ਕਿ ਕੌਮ ਆ ਉਹ ਇਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਈ ਆ ਤੇ ਵਾਕਈ ਜਿਹੜਾ ਕਿ ਇੱਕ ਸਾਥ ਆ ਉਹ ਮਿਲ ਰਿਹਾ ਹੈ। ਤਾਂ ਤੁਹਾਡੇ ਨਾਲ ਇਹ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ, ਹਲਕਾ ਫਰੀਦਕੋਟ ਦੀਆਂ ਨੇ। ਤਾਂ ਹਲਕਾ ਫਰੀਦਕੋਟ ਤੋਂ ਜੋ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਦੀਆਂ ਕਰ ਰਹੇ ਹਾਂ, ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਜੋ ਹਾਲਾਤ ਨੇ ਉਹ ਬਣੇ ਹੋਏ ਨੇ ਇੱਥੋਂ ਦੀ। ਅੱਜ ਇੱਕ ਦਿਨ ਪਹਿਲਾਂ ਅਸੀਂ ਤੁਹਾਨੂੰ ਰੋਡ ਸ਼ੋਅ ਦਿਖਾਇਆ ਸੀ, ਉਹ ਰੋਡ ਸ਼ੋਅ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਸੀ, ਜਿਸ ਦੇ ਵਿੱਚ ਸਾਰੇ ਕਲਾਕਾਰ ਇਕੱਠੇ ਹੋਏ ਸੀ। ਪਰ ਅੱਜ ਦਾ ਜੋ ਰੋਡ ਸ਼ੋਅ ਆ, ਇਹ ਲੋਕ ਆਪ ਮੁਹਾਰੇ ਆਏ ਹੋਏ ਨੇ, ਆਪਣੇ ਨਿੱਜੀ ਵਾਹਨਾਂ ਤੇ ਆਏ ਹੋਏ ਨੇ। ਤਾਂ ਅਸੀਂ ਇੱਥੋਂ ਦੇ
ਲੋਕਾਂ ਨਾਲ ਵੀ ਜਿਹੜੀ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਖਾਲਸਾਈ ਝੰਡੇ ਨੇ ਜਿਹੜੇ ਉਹ ਜੁਗੋ ਜੁਗ ਝੂਲਦੇ ਰਹੇ ਨੇ ਤੇ ਝੂਲਦੇ ਰਹੇ ਨੇ। ਬਾਈ ਜੀ, ਜਿਹੜਾ ਇੱਥੋਂ ਦਾ ਰੋਡ ਸ਼ੋਅ ਲੰਘ ਕੇ ਗਿਆ, ਤੁਸੀਂ ਇਸ ਦਾ ਹਿੱਸਾ ਹੋਏ ਹੋ, ਤਾਂ ਕੀ ਲੱਗਦਾ ਇਸ ਰੋਡ ਸ਼ੋਅ ਦੇ ਵਿੱਚੋਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਰੋਡ ਸ਼ੋਅ ਦਾ ਮਤਲਬ ਹੈ ਵੀ ਜਿੱਤ ਦੀ ਨਿਸ਼ਾਨੀ ਹੈ, ਜਿੱਤ ਕੇ ਜਾਵਾਂਗੇ ਤੇ ਜਿੱਤ ਪ੍ਰਾਪਤ ਕਰਾਂਗੇ ਜੀ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਲਗਾਤਾਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀਆਂ ਇਹ ਤਸਵੀਰਾਂ ਨੇ ਜੋ ਬਿਆਨ ਕਰਦੀਆਂ ਨੇ। ਤਾਂ ਅਸੀਂ ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਜਿਸ ਤਰ੍ਹਾਂ ਦੇ ਹਾਲਾਤ ਨੇ, ਜਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਉਹ ਬਣੀਆਂ ਹੋਈਆਂ ਨੇ। ਸਵਾਗਤ ਕਰਨ ਦੇ ਲਈ ਲੋਕ ਖੜੇ ਸੀ, ਇਹ ਪਿੰਡਾਂ ਦੇ ਲੋਕ ਨੇ, ਤਾਂ ਅਸੀਂ ਇਹਨਾਂ ਲੋਕਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹ ਲੋਕ ਬਈ ਇੱਥੇ ਸਵਾਗਤ ਕੀਤਾ ਇਹਨਾਂ ਦਾ। ਕਿਵੇਂ ਦਾ ਮਾਹੌਲ ਆ? ਮਾਤਾ ਸਰੋਪਾ ਲਈ ਖੜੇ ਹੋਏ, ਖਾਲਸਾ ਪੰਥ ਦੀ ਦੇਣ ਆ ਸਰੋਪੇ ਆ ਜਿਹੜੇ ਅੱਜ ਮਾਤਾ ਨੇ ਮੈਂ ਤਾਂ ਪਾਤਾ ਮਾਤਾ ਕਰਕੇ ਤੇ ਚਲੋ ਵੀ ਮੈਂ ਪਵਾ ਲਿਆ ਬਾਈ। ਹਾਂ ਮਹਾਰਾਜ ਖਾਲਸਾ ਸਿੱਧੀ ਕਿਰਪਾ ਹੀ ਰੱਖਿਆ ਆਪਣੇ ਤੇ, ਹਾਂ ਚੜ੍ਹਦੀ ਕਲਾ। ਹਾਂ ਚੜ੍ਹਦੀ ਕਲਾ, ਹਾਂ ਚੜ੍ਹਦੀ ਕਲਾ ਰੱਖੇ ਮਹਾਰਾਜ, ਆਪਣਾ ਸੁੱਖ ਸ਼ਾਂਤੀ ਰੱਖੇ ਮਹਾਰਾਜ ਸੱਚੇ ਪਾਤਸ਼ਾਹ। ਤਾਂ ਇਹ ਦੇਖੋ ਕਿ ਹਲੇ ਹੋਰ ਵੀ ਜਿਹੜੇ ਲੋਕ ਨੇ ਉਹ ਆ ਰਹੇ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਆ। ਕੀ ਲੱਗਦਾ ਬਾਈ ਇੱਥੋਂ ਫਰੀਦਕੋਟ ਦਾ ਜੋ ਐਲਾਨ ਹੋਇਆ, ਟਿਕਟਾਂ ਦਾ, ਸੀਟ ਦਾ ਜੋ ਐਲਾਨ ਹੋਇਆ, ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਹੈਗਾ? ਦੇਖਣ ਨੂੰ ਬਾਈ ਜੀ ਜਿੱਦਾਂ ਰੈਲੀ ਚੱਲ ਰਹੀ ਹੈ ਜੀ, ਦੇਖਣ ਨੂੰ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਲੋਕਾਂ ਦਾ ਵੀ ਚੰਗੀ ਹੈ ਰੈਲੀ, ਇਕੱਠ ਵੀ ਬਹੁਤ ਹੈ। ਉਹ ਸੋਚ ਵੀ ਠੀਕ ਹੈ, ਨੌਜਵਾਨਾਂ ਦੀ ਸੋਚ ਬਦਲਣੀ ਵੀ ਚਾਹੀਦੀ ਹੈ। ਦੇਖ ਕੇ ਮਾਹੌਲ ਦੇ ਹਿਸਾਬ ਨਾਲ ਨਵੇਂ ਬੰਦੇ ਨੂੰ, ਨਵੇਂ ਆਪਣੇ ਸਿੱਖ ਪੰਥ ਨੂੰ ਮੌਕਾ ਦੇਣਾ ਚਾਹੀਦਾ। ਬਹੁਤ ਵਧੀਆ ਉਪਰਾਲਾ ਹੋ ਰਿਹਾ ਹੈ। ਆਪਣੀ ਸੋਚ ਵੀ ਚੰਗੀ ਹੈ, ਨੌਜਵਾਨਾਂ ਦੀ ਸੋਚ ਵੀ ਚੰਗੀ ਹੈ ਬਾਈ ਜੀ, ਬਹੁਤ ਵਧੀਆ ਹੋ ਰਿਹਾ ਜੀ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਬਜ਼ੁਰਗੋ, ਇਸ ਵਾਰ ਕਹਿੰਦੇ ਪਾਸਾ ਪਲਟਿਆ ਜਾਣਾ, ਕਹਿੰਦੇ ਇਸ ਵਾਰ ਫਰੀਦਕੋਟ ਦੀ ਜਿਹੜੀ ਸੀਟ ਆ ਉਹ ਸਰਬਜੀਤ ਸਿੰਘ ਦੇ ਹੱਕ 'ਚ ਜਾ ਰਹੀ ਹੈਗੀ। ਕਿਵੇਂ ਦੀ ਸੀਟ ਲੱਗਦੀ ਹੈ ਇਹ ਜਿਹੜੀ ਇਹ ਸੀਟ? ਤਾਂ ਜੀ ਹੁਣ ਤੁਹਾਨੂੰ ਦੱਸੀ ਜਾਂਦੀ ਹੈ, ਪਲਟਾ ਵੱਜੂਗਾ ਜੀ। ਸਿੱਖ ਕੌਮ ਜਦੋਂ ਸਿੱਧੀ ਹੋ ਗਈ ਸਾਰੀ। ਅਕਸਰ ਲਾਂਭੇ ਮਿਲਦੇ ਰਹਿੰਦੇ ਨੇ, ਕਹਿੰਦੇ ਕੌਮ ਸਾਥ ਨਹੀਂ ਦਿੰਦੀ। ਅੱਜ ਵਾਲਾ ਰੋਡ ਸ਼ੋਅ ਦੇਖ ਕੇ ਲੱਗਦਾ ਵੀ ਲਾਉਣਾ ਪਊਗਾ। ਲਾਂਭਾ ਦਾ ਬਹੁਤ ਜ਼ਿਆਦਾ ਲਾਂਭਾ ਹੀ ਸੀ ਵਾਕਿਆ ਜੀ। ਲਾਹੋਗੇ ਲਾਂਭੇ? ਲਾਵਾਂਗੇ ਜੀ, ਲਾਵਾਂਗੇ ਜ਼ਰੂਰ। ਦੂਜੀਆਂ ਵੋਟਾਂ ਨਾਲ ਵੇਖੀ ਜਾਊਗੀ, ਇਹਨਾਂ ਤਾਂ ਜ਼ਰੂਰ ਲਾਵਾਂਗੇ ਜੀ। ਇਹਨਾਂ ਤਾਂ ਪੱਕਾ ਜੀ। ਤਾਂ ਇਹ ਇੱਥੋਂ ਹਾਂਜੀ 100% ਪੱਕਾ ਇਸ ਦਾ। 100% ਪੱਕਾ। ਹਾਂ, ਐਮਐਲਏ ਦੀਆਂ ਕਿਤੇ ਪਾ ਦਈਏ ਅਸੀਂ, ਉਹ ਵੱਖਰੀ ਗੱਲ ਹੈ। ਇਹ ਨਹੀਂ ਛੱਡਦੇ ਅਸੀਂ। ਇਹ ਇਧਰਲੇ ਪਾਸੇ ਆ? ਹਾਂ ਪੱਕੀ। ਪੂਰਾ ਪਰਿਵਾਰ ਦੀ ਕਿ ਤੁਹਾਡੀ ਇਕੱਲਿਆਂ ਦੀ? ਨਹੀਂ ਜੀ, ਪੂਰਾ ਪਰਿਵਾਰ। ਪੂਰਾ ਪਰਿਵਾਰ, ਹਾਂਜੀ ਜੀ ਬਿਲਕੁਲ। ਤਾਂ ਇਸ ਪਿੰਡ ਦੇ ਵਿੱਚ ਅਸੀਂ ਜੋ ਤੁਹਾਨੂੰ ਤਸਵੀਰ ਦਿਖਾਈ ਆ, ਹਜੇ ਪਿੱਛੇ ਹੋਰ ਵੀ ਗੱਡੀਆਂ ਦਾ ਜੋ ਕਾਫਲਾ ਹੈ ਉਹ ਆ ਰਿਹਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਅਸੀਂ ਪੂਰੇ ਦਾ ਪੂਰਾ ਜਿਹੜਾ ਰੋਡ ਸ਼ੋਅ ਆ ਉਹ ਤੁਹਾਨੂੰ ਦਿਖਾਵਾਂਗੇ, ਆਪਣੇ ਕੈਮਰੇ ਦੇ ਵਿੱਚ ਕੈਦ ਕਰਾਂਗੇ, ਜਦੋਂ ਤੱਕ ਆਖਰੀ ਗੱਡੀ ਨਹੀਂ ਲੰਘ ਜਾਂਦੀ ਇੱਥੋਂ ਦੀ, ਜਦੋਂ ਤੱਕ ਆਖਰੀ ਇੱਥੋਂ ਦੀ ਲੋਕ ਨਹੀਂ ਲੰਘ ਜਾਂਦੇ, ਜਦੋਂ ਤੱਕ ਉਹ ਲੋਕਾਂ ਦੇ ਕਵਰ ਨਹੀਂ ਹੋ ਜਾਂਦਾ ਇਸ ਕੈਮਰੇ ਦੇ ਵਿੱਚ, ਤਾਂ ਅਸੀਂ ਤੁਹਾਨੂੰ ਲਗਾਤਾਰ ਇਹ ਤਸਵੀਰਾਂ ਜਿਹੜੀਆਂ ਕਿ ਉਹ ਦਿਖਾਉਂਦੇ ਰਵਾਂਗੇ। ਕਿਉਂਕਿ ਹਲਕਾ ਫਰੀਦਕੋਟ ਦੀ ਇਹ ਗੱਲ ਹੈ, ਹਲਕਾ ਫਰੀਦਕੋਟ ਦੀ ਇਹ ਗੱਲ ਹੈ, ਅਤੇ ਹਲਕਾ ਫਰੀਦਕੋਟ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਿਵੇਂ ਵੱਖ-ਵੱਖ ਨੁਮਾਇੰਦਿਆਂ ਨੂੰ ਕਵਰ ਕਰਦੇ ਹਾਂ, ਜਿੱਦਾਂ ਕਿ ਅਸੀਂ ਖੰਡੂਰ ਸਾਹਿਬ ਦੀ ਸੀਟ ਤੋਂ ਤੁਹਾਨੂੰ ਇੰਟਰਵਿਊਜ਼ ਤੁਹਾਡੇ ਰੂਬਰੂ ਕੀਤੀਆਂ ਵੱਖ-ਵੱਖ ਨੁਮਾਇੰਦਿਆਂ ਦੀਆਂ, ਤਾਂ ਉਸੇ ਤਰ੍ਹਾਂ ਹੀ ਇਹ ਜਿਹੜੀਆਂ ਰੋਡ ਸ਼ੋਅ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਇਹ ਵੀ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜੇ ਕਿ ਨੌਜਵਾਨ ਨੇ ਅੱਗੇ ਵਧ ਰਹੇ ਨੇ। ਤਾਂ ਇਸ ਤੋਂ ਪਿੱਛੇ ਵੱਡੇ ਕਾਫਲੇ ਨੇ, ਤਾਂ ਇਹ ਕਾਫਲਿਆਂ ਦੀਆਂ ਤਸਵੀਰਾਂ ਨੇ। ਅਸੀਂ ਤੁਹਾਡੇ ਨਾਲ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਆਖਰੀ ਗੱਡੀ ਤੱਕ ਤੁਹਾਨੂੰ ਦਿਖਾਵਾਂਗੇ ਕਿ ਕਿੰਨੀਆਂ ਗੱਡੀਆਂ ਨੇ ਜਿਹੜੀਆਂ ਇਸ ਰੋਡ ਸ਼ੋਅ ਦੇ ਵਿੱਚ ਆਪ ਮੁਹਾਰੇ ਚੱਲ ਕੇ ਆਈਆਂ ਨੇ। ਕਿੰਨੇ ਲੋਕ ਨੇ ਜਿਹੜੇ ਅੱਜ ਕੌਮ ਦਾ ਸਾਥ ਦੇ ਰਹੇ ਨੇ, ਕਿੰਨੇ ਲੋਕ ਨੇ ਜਿਹੜੇ ਅੱਜ ਕਹਿ ਰਹੇ ਨੇ ਕਿ ਅਸੀਂ ਭਾਈ ਸਾਹਿਬ ਨੂੰ ਵੋਟ ਪਾਉਣੀ ਆ, ਕਿੰਨੇ ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਅੱਜ ਅਸੀਂ ਫਰੀਦਕੋਟ ਦੇ ਵਿੱਚ ਇੱਕ ਬਦਲ ਕਰਨਾ ਵਾ। ਅਸੀਂ ਇਸ ਵਕਤ ਪਿੰਡ ਸੁਖਣਵਾਲਾ ਦੇ ਵਿੱਚ ਖੜੇ ਹੋਏ ਹਾਂ। ਤਾਂ ਇਹ ਪਿੰਡ ਸੁਖਣਵਾਲਾ ਫਰੀਦਕੋਟ ਹਲਕੇ ਦਾ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇੱਕ ਪਾਸੇ ਜਿੱਥੇ ਦੂਸਰੀਆਂ ਪਾਰਟੀਆਂ ਦੇ ਨੁਮਾਇੰਦੇ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ, ਤਾਂ ਉੱਥੇ ਹੀ
ਜਿਹੜੇ ਕਿ ਆਜ਼ਾਦ ਉਮੀਦਵਾਰ ਨੇ ਉਹ ਵੀ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਤੇ ਆਪਣੇ ਤੌਰ ਤੇ ਜਿਹੜਾ ਕਿ ਲੋਕਾਂ ਦੇ ਵਿੱਚ ਵਿਚਰ ਰਹੇ ਨੇ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕਿ ਰੋਡ ਸ਼ੋਅ ਨੂੰ ਹੁੰਗਾਰਾ ਮਿਲ ਰਿਹਾ, ਕਿਸ ਤਰ੍ਹਾਂ ਜਿਹੜਾ ਕਿ ਰੋਡ ਸ਼ੋਅ ਦੇ ਵਿੱਚ ਲੋਕ ਨੇ ਜਿਹੜੇ ਉਹ ਪਹੁੰਚ ਰਹੇ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਜਿਹੜੀ ਕਿ ਕਾਫੀ ਲੰਬਾ, ਹਾਂਜੀ ਕਿਵੇਂ ਦਾ ਮਾਹੌਲ ਆ? ਤੁਸੀਂ ਪੱਤਰਕਾਰੋਂ ਪਿੱਛੋਂ ਆਏ ਹੋ ਚੱਲ ਕੇ। ਖਾਲਸਾ ਜੀ ਕੀ ਹਾਲ ਚਾਲ ਵਾਲਾ ਸਭ ਠੀਕ ਹੋ? ਤੁਸੀਂ ਠੀਕ ਹੋ? ਵਧੀਆ ਜੀ, ਵਧੀਆ। ਛਕ ਲਿਆ ਜਲ ਪਾਣੀ, ਛਕ ਲਿਆ ਸਾਰਾ ਕੁਝ? ਪਤਾ ਕੀ ਗੱਲ ਆ, ਮਾਹੌਲ ਹੁਣ ਇਦਾਂ ਹੈ ਸਰ, ਵੱਡੇ ਵੀਰ ਤੁਸੀਂ ਇੱਧਰ ਆਏ ਹੋ, ਹਾਂਜੀ ਵੇਖ ਹੀ ਰਿਹਾ ਮਾਹੌਲ ਤੁਸੀਂ। ਮੈਨੂੰ ਐਂ ਲੱਗਦਾ ਯਾਰ ਵੀ ਇੱਕ ਪਾਸੜ ਹੋਣਾਗਾ। ਹਾਂ, ਮੈਂ ਪੱਤਰਕਾਰ ਹੋ ਕੇ ਇਹ ਗੱਲ ਕਲੀਅਰ ਤੌਰ ਤੇ ਕਰ ਰਿਹਾ। ਪੇਡ ਪੱਤਰਕਾਰ ਜਿਹੜੇ ਉਹ ਕਹਿ ਰਹੇ ਕਿ ਆਮ ਆਦਮੀ ਪਾਰਟੀ ਜਿੱਤੂ, ਕੋਈ ਕਾਲੀਆਂ ਨੂੰ ਵੇਖ ਗਿਆ ਉਹ ਕਹਿੰਦੇ ਕਾਲੀ ਜਿੱਤੂ, ਕੋਈ ਕਾਂਗਰਸ ਨੂੰ ਵੀ ਗਿਆ ਉਹ ਕਹਿੰਦੇ ਕਾਂਗਰਸ ਜਿੱਤੂ, ਅਸੀਂ ਤਾਂ ਪੰਥ ਨੂੰ ਵਿਕੇ ਹੋਏ ਆ, ਅਸੀਂ ਕਹਿਣਾ ਪੰਥ ਜਿੱਤੂ। ਤੇ ਇਹ ਗੱਲ ਮੈਂ ਕਲੀਅਰ ਕਹਿ ਰਿਹਾ ਵੀ ਅੱਜ ਪੱਤਰਕਾਰ ਇੱਕ ਦੋ ਆ ਇੱਥੇ ਕੰਮ ਕਰ ਰਹੇ, ਤੇ ਜੇ ਪੱਤਰਕਾਰ ਇੱਥੇ ਨਾ ਆਏ ਤਾਂ ਲਾਹਨਤਾਂ ਉਹਨਾਂ ਨੂੰ ਵੀ ਪੈਣੀਆਂ। ਤੁਸੀਂ ਜ਼ੋਰ ਲਾਇਆ ਸੀ ਉਹਨਾਂ ਮਗਰ ਜਿੱਤ ਆਏ ਗਏ, ਤੇ ਇਹ ਤੁਸੀਂ ਮੈਂ ਕਦੀ ਕਿਸੇ ਨੇ ਸੋਚਿਆ ਨਹੀਂ ਸੀ 20 ਤਰੀਕ ਤੋਂ ਪਹਿਲਾਂ ਕਿ ਇਹ ਜਿੱਤ ਜੂਗਾ। ਤੇ 20 ਤਰੀਕ ਤੋਂ ਪਹਿਲਾਂ ਬਾਅਦ ਦੇ ਵਿੱਚ ਐਡੇ ਸਮੀਕਰਨ ਚੇਂਜ ਹੋਏ ਆ ਕਿ ਲੱਖ ਪਲੱਸ ਡੇਲੀ ਵੋਟ ਇਹਦੇ ਨਾਲ ਆ ਰਹੀ ਆ। ਲੱਖ ਪਲੱਸ ਡੇਲੀ ਵੋਟ ਜਿਹੜੀ ਆ ਉਹ ਸਰਬਜੀਤ ਦੇ ਹੱਕ 'ਚ ਆ ਰਹੀ ਆ, ਤੇ ਸਰਬਜੀਤ ਸਿੰਘ ਦਾ ਗ੍ਰਾਫ ਦਿਨੋਂ ਦਿਨ ਇੰਨਾ ਉੱਚੇ ਜਾ ਰਿਹਾ, ਤੇ ਉਦੋਂ ਬਾਅਦ ਤਾਂ ਦਿਨ ਹੀ ਥੋੜੇ ਰਹਿ ਕੇ ਟੁੱਟਣਾ ਹੀ ਨਹੀਂ ਕਿਸੇ ਹਿਸਾਬ 'ਚ, ਕਿਉਂਕਿ ਇਹ ਸ਼ਹੀਦ ਦਾ ਪੁੱਤਰ ਆ, ਦੂਜੇ ਪਾਸੇ ਨਿਚਾਰਾਂ ਦੇ ਪੁੱਤ ਆ। ਫਰਕ ਆਪਾਂ ਨੂੰ ਚਾਹੀਦਾ ਵੀ ਇੱਕ ਪਾਸੇ ਸਾਡੇ ਦਰਬਾਰ ਸਾਹਿਬ ਤੇ ਕੰਜਰੀਆਂ ਨਚਾਉਣ ਵਾਲਿਆਂ ਨੂੰ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਕੀ ਕੀਤਾ ਸੀਗਾ, ਤੇ ਦੂਜੇ ਪਾਸੇ ਜਿਨ੍ਹਾਂ ਨੇ ਉਹਨਾਂ ਦੀ ਪੱਗ ਸਾਂਭੀ ਸੀਗੀ ਤੇ ਸਾਡੀ ਲਾਜਪਤ ਰੱਖੀ ਸੀਗੀ, ਤੇ ਉਹਨਾਂ ਨੂੰ ਕੌਮ ਨੇ ਕਿੱਥੇ ਰੱਖਿਆ। ਹੁਣ ਸਾਡੀ ਕੌਮ ਦੇ ਹੱਥ ਵਸ ਆ ਕਿ ਇਹਨਾਂ ਨੂੰ ਕਿੱਥੇ ਰੱਖਣਾ। ਇਹ ਨਿਸ਼ਾਨ ਦਿਖਾ ਦਿਆਂ, ਇਹ ਨਿਸ਼ਾਨ ਭਾਈ ਸਾਹਿਬ ਅਮਰਤਪਾਲ ਸਿੰਘ ਨੂੰ ਮਿਲਿਆ। ਇਹ ਚੋਣ ਨਿਸ਼ਾਨ ਮੈਕ ਹੈ, ਇਹ ਸ਼ਾਇਦ ਇਸ ਇਲਾਕੇ ਦੀ ਗੱਡੀ ਨਹੀਂ। ਕਿਹੜੇ ਇਲਾਕੇ ਚੋਂ ਆਏ ਹੋ ਤੁਸੀਂ? ਤਰਨਤਾਰਨ ਡਿਸਟ੍ਰਿਕਟ ਤੋਂ ਆਏ ਵੀਰ ਜੀ। ਉਧਰ ਕੀ ਮਾਹੌਲ ਆ, ਕਿਵੇਂ ਦਾ ਇਲੈਕਸ਼ਨਾਂ ਦਾ ਜੋ ਹੋ ਰਿਹਾ? ਤੁਸੀਂ ਝੰਡਾ ਵੀ ਅਮਰਤਪਾਲ ਸਿੰਘ ਦਾ ਲਗਾਇਆ ਹੈਗਾ। ਸਾਨੂੰ ਤੇ ਇੰਜ ਲੱਗਦਾ ਜਿਸ ਤਰ੍ਹਾਂ 90% ਵੋਟਾਂ ਭਾਈ ਅਮਰਤਪਾਲ ਨੂੰ ਪੈ ਜਾਣੀਆਂ। 90% ਬਲਟੋਏ ਵਰਗੇ ਕਹਿੰਦੇ ਜਿਹੜੇ ਅਕਾਲੀ ਦਲ ਦੇ ਨੁਮਾਇੰਦੇ ਨੇ ਚੌਥੇ ਪੰਜਵੇਂ ਨੰਬਰ ਤੇ ਚੱਲਣ ਦਾ ਆ ਜੀ। ਬਿਲਕੁਲ, ਤਾਂ ਅਸੀਂ ਅੱਗੇ ਚੱਲ ਕੇ ਸਾਰੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਹਾਂਜੀ, ਬੋਲਣਾ ਚਾਹਣਾ ਕੁਛ? ਵਾਹਿਗੁਰੂ ਜੀ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਅੱਜ ਇੱਕ ਸਮਾਂ ਆ ਗਿਆ, ਆਪਾਂ ਨੂੰ ਸਾਰੀ ਕੌਮ ਨੂੰ ਇਕੱਤਰਤਾ ਵਿਖਾਉਣੀ ਚਾਹੀਦੀ ਹੈ। ਤੇ ਜੋ ਅੱਜ ਆਪਣੀ ਪੱਗ ਦਾ ਸਵਾਲ ਹੈ, ਅੱਜ ਸਾਰੇ ਆਪਣੇ ਵਖਰੇਵੇਂ ਸਾਰੀਆਂ ਪਾਰਟੀਆਂ ਨੂੰ ਇੱਕ ਵਾਰੀ ਉਹਨਾਂ ਦੀ ਮਿਹਨਤ ਕਰ ਲਓ ਵੀ ਭਾਈ ਇੱਕ ਵਾਰੀ ਸਾਨੂੰ ਇੱਧਰ ਮੌਕਾ ਦੇ ਲੈਣ ਦਿਓ। ਤੇ ਇਸ ਵਾਰ ਆਪਾਂ ਭਾਈ ਜੀ ਨੂੰ ਬੜੀ ਵੱਡੀ ਲੀਡ ਤੇ ਜਿਤਾਉਣਾ ਹੈ, ਤੇ ਸੋ ਤਨ ਮਨ ਧਨ ਨਾਲ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਚੜ੍ਹਦੀ ਕਲਾ ਦੇ ਵਿੱਚ ਹੋ ਕੇ ਤੇ ਆਪਾਂ ਭਾਈ ਸਾਹਿਬ ਦਾ ਵੱਧ ਤੋਂ ਵੱਧ ਸਾਥ ਦਈਏ ਜੀ। ਫਰੀਦਕੋਟ ਦੀਆਂ ਨੇ ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਇਸੇ ਕਰਕੇ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਅੱਜ ਭਾਈ ਸਰਬਜੀਤ ਸਿੰਘ ਦਾ ਇੱਕ ਰੋਡ ਸ਼ੋਅ ਕੱਢਿਆ ਜਾ ਰਿਹਾ। ਤਾਂ ਸਾਡੇ ਨਾਲ ਬਰਜਿੰਦਰ ਸਿੰਘ ਪਰਵਾਨਾ ਮੌਜੂਦ ਨੇ। ਪਰਵਾਨਾ ਮਨਜੀਤ ਸਿੰਘ ਸੋਈ, ਮਨਜੀਤ ਸਿੰਘ ਸੋਈ ਅੰਮ੍ਰਿਤਸਰ ਤੋਂ, ਬਲਜਿੰਦਰ ਸਿੰਘ ਫੌਜੀ, ਨਾਥਵਿੰਦਰ ਸਿੰਘ ਫੌਜੀ, ਓਂਕਾਰ ਸਿੰਘ ਫੌਜੀ ਆਏ ਆ ਅੰਮ੍ਰਿਤਸਰ ਤੋਂ। ਪਰਵਾਨਾ ਜੀ, ਕਿਵੇਂ ਦਾ ਮਾਹੌਲ ਦੇਖਦੇ ਹੋ? ਥੋੜੀ ਜਿਹੀ ਰੋਕ ਲਓ ਗੱਡੀ। ਮਾਹੌਲ ਕਿਵੇਂ ਦਾ ਦੇਖਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਹੌਲ ਬਾਈ ਦੀਪ ਸਿੱਧੂ ਦੀਆਂ ਗੱਲਾਂ ਉਹ ਚੇਤੇ ਆਉਂਦੀਆਂ ਨੇ ਵੀ ਉਹਦੀ ਕੁਰਬਾਨੀ ਤੋਂ ਜੇ ਮਹਿਜ 2 ਸਾਲ ਦਾ ਸਮਾਂ ਜਿਹੜਾ ਉਹ ਆਪਣਾ ਬੀਤਿਆ, ਤੇ ਮਤਲਬ ਡੁੱਲਿਆ ਖੂਨ ਸ਼ਹੀਦਾਂ ਦਾ ਜਿਹੜਾ ਵੀ ਸਦਾ ਰੰਗ ਲਿਆਉਂਦਾ, ਤੇ ਉਹ ਭਰਾ ਦਾ ਖੂਨ ਵੀ ਰੰਗ ਲਿਆ ਰਿਹਾ। ਦੇਖੋ ਕੌਮ ਦੇ ਨੌਜਵਾਨ ਖਾਸ ਕਰਕੇ, ਗੱਲ ਇਹ ਨਹੀਂ ਵੀ ਅਸੀਂ ਅੱਜ ਜਿੱਤ ਜਾਵਾਂਗੇ ਤੇ ਅੱਜ ਅਸੀਂ ਪੰਜਾਬ ਇੱਕ ਦਿਨ 'ਚ ਬਚਾ ਲਾਂਗੇ। ਗੱਲ ਇਹ ਹੈ ਵੀ ਇਹ ਚੰਗਿਆੜੀ ਲੱਗ ਚੁੱਕੀ ਆ, ਭੱਗ ਚੁੱਕੀ ਆ। ਜਿਹੜੇ ਨੌਜਵਾਨ ਨੇ ਹੁਣ ਸਿਆਸਤ ਵਾਲੇ ਪਾਸੇ ਵੀ ਧਿਆਨ ਦੇ ਰਹੇ ਨੇ। ਜਿਵੇਂ ਭਾਈ ਅਮਰਤਪਾਲ ਸਿੰਘ ਦੀ ਸੀਟ ਜਿਹੜੀ ਉਹ ਕਨਫਰਮ ਹੈ, ਇੱਥੋਂ ਫਰੀਦਕੋਟ ਤੋਂ ਵੀ ਸੀਟ ਜਿਹੜੀ ਹੈ ਇਹ ਕਨਫਰਮ ਹੈ। ਜ਼ੋਰ ਆਪਾਂ ਨੂੰ ਲਾਣਾ ਪੈਣਾ, ਤੇ ਬਾਕੀ ਗੁਰੂ ਸਾਹਿਬ ਕਿਰਪਾ ਕਰਨ। ਭਾਈ ਬੇਅੰਤ ਸਿੰਘ ਦੀ ਜਿੱਤ ਜਿਹੜੀ ਆ, ਮੈਂ ਸਭ ਨੂੰ ਕਹਿਣਾ ਠੀਕ ਹੈ, ਪੰਥਕ ਸੀਟਾਂ ਆਪਾਂ ਸਾਰੇ ਕਹਿ ਰਹੇ ਹਾਂ, ਪਰ ਫਰੀਦਕੋਟ ਤੋਂ ਵੱਡੀ ਕੋਈ ਪੰਥਕ ਸੀਟ ਹੈ ਨਹੀਂ ਇਸ ਵੇਲੇ, ਇਸ ਸਮੇਂ ਦੇ ਵਿੱਚ। ਫਰੀਦਕੋਟ ਤੋਂ ਵੱਡੀ ਕੋਈ ਪੰਥਕ ਸੀਟ ਹੈ ਨਹੀਂ, ਕਿਉਂਕਿ ਕੁਰਬਾਨੀ ਇਸ ਤੋਂ ਵੱਡੀ ਕੋਈ ਜਿਹੜੀ ਹੈ, ਕੁਰਬਾਨੀਆਂ ਸਭ ਦੀਆਂ ਨੇ। ਭਾਈ ਅਮਰਤਪਾਲ ਸਿੰਘ ਛੰਦਰਾ ਖੜਿਆ, ਕੁਰਬਾਨੀ ਹੈ। ਮਾਨ ਸਾਹਿਬ ਦੀ ਕੁਰਬਾਨੀ ਹੈ, ਭਾਈ ਅਮਰਤਪਾਲ ਸਿੰਘ ਦੀ ਕੁਰਬਾਨੀ ਹੈ। ਪਰ ਇਹ ਸੀਟ ਤੋਂ ਜਿਹੜਾ ਭਰਾ ਖੜਿਆ ਸਾਡਾ, ਉਹਦੀ ਉਹ ਕੁਰਬਾਨੀ ਹੈ ਜਿਹਦੀ ਦੱਸਣ ਦੀ ਕਿਸੇ ਨੂੰ ਲੋੜ ਹੀ ਨਹੀਂ, ਮਿਸਾਲ ਹੀ ਨਹੀਂ ਦੁਨੀਆ ਦੇ ਉੱਪਰ। ਸੋ ਇਸ ਕਰਕੇ ਹਾਂਜੀ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅੱਗੇ ਚੱਲ ਕੇ ਤਸਵੀਰਾਂ ਹੋਰ ਸਾਂਝੀਆਂ ਕਰਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਲੰਬਾ ਕਾਫਲਾ ਜਿਹੜਾ ਕਿ ਇੱਕ ਰੋਡ ਸ਼ੋਅ ਦੇ ਰੂਪ ਦੇ ਵਿੱਚ ਭਾਈ ਸਰਬਜੀਤ ਸਿੰਘ ਦੇ ਹੱਕ ਦੇ ਵਿੱਚ ਲੋਕ ਪਹੁੰਚੇ ਆ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਜਿਵੇਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਰੋਡ ਸ਼ੋਅ ਕਰਦੇ ਨੇ, ਤਾਂ ਉਸੇ ਤਰ੍ਹਾਂ ਆਜ਼ਾਦ ਉਮੀਦਵਾਰ ਤੌਰ ਤੇ ਭਾਈ ਸਰਬਜੀਤ ਸਿੰਘ ਦਾ ਇੱਕ ਰੋਡ ਸ਼ੋਅ ਆ ਜਿਹੜਾ ਉਹ ਕੱਢਿਆ ਜਾ ਰਿਹਾ। ਤਾਂ ਉੱਥੇ ਹੀ
ਸਿੱਖ ਸੰਸਥਾਵਾਂ ਜਿਹੜੀਆਂ ਕਿ ਇੱਥੇ ਪਹੁੰਚੀਆਂ ਨੇ ਵੱਖ-ਵੱਖ ਇਲਾਕਿਆਂ ਤੋਂ, ਵੱਖ-ਵੱਖ ਏਰੀਆ ਤੋਂ, ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਕੁਰਬਾਨੀ ਹੈ ਉਹ ਕੋਈ ਛੋਟੀ ਨਹੀਂ ਹੈਗੀ। ਵਾਕਈ ਜਿਹੜੀ ਕੌਮ ਦੀ ਲੱਥੀ ਪੱਗ ਉਹ ਸਿਰ ਦੇ ਉੱਪਰ ਰੱਖਣ ਦੇ ਲਈ ਉਸ ਸਮੇਂ ਦੇ ਵਿੱਚ ਸਰਦਾਰ ਬੇਅੰਤ ਸਿੰਘ ਹੋਰਾਂ ਦੇ ਵੱਲੋਂ ਜੋ ਕੁਝ ਕੀਤਾ ਗਿਆ ਉਹ ਸਭ ਦੇ ਸਾਹਮਣੇ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਤਾਂ ਨੌਜਵਾਨਾਂ ਦੇ ਨਾਲ ਵੀ ਅਸੀਂ ਗੱਲ ਕਰਾਂਗੇ। ਨੌਜਵਾਨੋ, ਕਿਵੇਂ ਦੇਖਦੇ ਹੋ ਮਾਹੌਲ? ਕਹਿੰਦੇ ਕਰਮਜੀਤ ਅਨਮੋਲ ਨੇ ਜਿੱਤ ਜਾਣਾ ਇੱਥੋਂ। ਨਹੀਂ ਜੀ, ਨਹੀਂ ਜੀ, ਕੋਈ ਮਾਹੌਲ ਹੁੰਦਾ ਨਹੀਂ ਹੈਗਾ ਜੀ ਨਾ। ਹਾਂਜੀ, ਭਾਈ ਸਾਹਿਬ ਦੇ ਨਾਲ, ਭਾਈ ਸਾਹਿਬ ਦੇ ਨਾਲ ਆ ਜੀ, ਪੂਰੀ ਸਪੋਰਟ ਆ। ਭਾਈ ਸਾਹਿਬ ਵਾਲੀ ਮਾਹੌਲ ਬਣ ਚੱਲਿਆ, ਕੋਈ ਚੱਕਰ ਨਹੀਂਗਾ। ਬਲੈਕ ਚੜ੍ਹਦੀ ਕਲਾ। ਤਾਂ ਇਹ ਤਸਵੀਰਾਂ ਨੇ, ਕਹਿੰਦੇ ਕਰਮਜੀਤ ਅਨਮੋਲ ਨੇ ਜਿੱਤਣਾ ਇੱਥੋਂ। ਨਹੀਂ ਜੀ, ਭੰਡਾ ਨੂੰ ਵੋਟ ਨਹੀਂ ਪਾਉਣੀ, ਸਿੱਖ ਨੂੰ ਵੋਟ ਪਾਉਣੀ ਆ। ਅਸੀਂ ਹੁਣ ਅਸੀਂ ਭੰਡਾ ਨੂੰ ਵੋਟਾਂ ਪਾ ਵੇਖ ਲਈਆਂ ਪਹਿਲਾਂ ਬਹੁਤ। ਹਾਂਜੀ, ਨੌਜਵਾਨੋ ਕਹਿੰਦੇ ਕਰਮਜੀਤ ਅਨਮੋਲ ਨੇ ਜਿੱਤਣਾ ਇੱਥੋਂ। ਨਹੀਂ ਜੀ ਨਹੀਂ, ਇਹਦਾ ਭਾਈ ਸਰਬਜੀਤ ਸਿੰਘ ਹੀ ਜਿੱਤਣਗੇ ਜੀ। 100% ਇਹ ਜਿੱਤਣਗੇ, ਬਹੁਤ ਵੱਡੀ ਲੀਡ ਤੇ ਜਿੱਤਣਗੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਕਹਿੰਦੇ ਮੋਨੇ ਕੋਨੇ ਕਿੱਧਰ ਤੁਰੇ ਫਿਰਦੇ ਆ, ਕਹਿੰਦੇ ਕਰਮਜੀਤ ਅਨਮੋਲ ਨੇ ਜਿੱਤਣਾ। ਇਹ ਗੱਲਾਂ ਹੁੰਦੀਆਂ। ਖਾਲਸਾ ਹੀ ਜਿੱਤੂਗਾ ਜੀ, ਸਿੱਖ ਪੰਥ ਹੀ ਜਿੱਤੂਗਾ। ਜਿੱਤ ਖਾਲਸੇ ਦੀ ਪੱਕੀ ਆਈ ਤੈਅ ਆ। ਹਾਂਜੀ, ਤਾਂ ਅਸੀਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਵੱਡੇ ਕਾਫਲੇ। ਹਾਂਜੀ, ਕਹਿਣਾ ਚਾਹੋਗੇ ਕੁਝ? ਹਾਂਜੀ, ਵਾਹਿਗੁਰੂ ਜੀ, ਸੰਗਤ ਨੂੰ ਬੇਨਤੀ ਆ ਕਿ ਜਿਨ੍ਹਾਂ ਨੇ ਡਿੱਗੀ ਪੱਗ ਕੌਮ ਦੀ ਸਿਰ ਤੇ ਰੱਖੀ, ਉਹਨਾਂ ਦੇ ਸਪੁੱਤਰ ਇਲੈਕਸ਼ਨ ਲੜਦੇ ਆ, ਵੱਧ ਤੋਂ ਵੱਧ ਸਹਿਯੋਗ ਕਰੋ, ਵੋਟ ਪਾਓ, ਉਹਨਾਂ ਨੂੰ ਜਿਤਾਓ। ਆਪਣਾ ਫਰਜ਼ ਬਣਦਾ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਕੱਲੀ ਜਿਹੜੀ ਕਿ ਸਾਂਝੀ ਕਰ ਰਹੇ ਹਾਂ। ਬਹੁਤ ਲੰਬਾ ਕਾਫਲਾ ਹੈ। ਤਾਂ ਇਹ ਕਾਫਲਿਆਂ ਦੇ ਰੂਪ ਦੇ ਵਿੱਚ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਅੱਗੇ ਚੱਲ ਕੇ ਹੋਰ ਵੀ ਸਾਂਝੀਆਂ ਕਰਾਂਗੇ ਕਿਉਂਕਿ ਕਾਫੀ ਲੰਬਾ ਕਾਫਲਾ ਜਿਹੜਾ ਅਸੀਂ ਤੁਹਾਡੇ ਨਾਲ ਇਹ ਸਾਂਝਾ ਕਰ ਰਹੇ ਹਾਂ। ਇਸ ਵਕਤ ਫਰੀਦਕੋਟ ਦੀਆਂ ਸੜਕਾਂ ਤੇ ਆ, ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਰਹੇ ਹਾਂ, ਵੱਖ-ਵੱਖ ਨੁਮਾਇੰਦਿਆਂ ਨੂੰ ਜਿਹੜਾ ਕਿ ਕਵਰ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਜਿਹੜਾ ਕਿ ਸਾਹਮਣੇ ਆ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਹੋਰ ਤਸਵੀਰਾਂ ਵੀ ਅਸੀਂ ਸਾਂਝੀਆਂ ਕਰਾਂਗੇ। ਗੱਡੀ ਰੋਕ ਲਈ ਇੱਕ ਮਿੰਟ। ਭੈਣੇ, ਜਿਹੜਾ ਕਹਿੰਦੇ ਕਿ ਕਰਮਜੀਤ ਅਨਮੋਲ ਦੀ ਕਹਿੰਦੇ ਕਾਫੀ ਹਵਾ ਚੱਲੀ ਜਾਂਦੀ ਆ, ਤੁਸੀਂ ਕਿਹਦੇ ਨਾਲ ਆਏ ਹੋ? ਕਿੰਨਾ ਦੀ ਸਪੋਰਟ ਕਰਨ ਆਏ ਹੋ? ਭਾਈ ਸਰਬਜੀਤ ਸਿੰਘ ਦੇ। ਭਾਈ ਸਰਬਜੀਤ ਸਿੰਘ ਦੀ। ਹਾਂਜੀ, ਵੋਟ ਤਾਂ ਬਣੀ ਨਹੀਂ ਹੋਣੀ ਤੁਹਾਡੀ, ਹਨਾ? ਵੈਸੇ ਮਾਤਾ ਤੁਹਾਡੇ ਨਾਲ ਆ, ਪਰਿਵਾਰ ਆ ਪੂਰਾ? ਹਾਂਜੀ ਹਾਂਜੀ, ਬੱਚੇ ਆਪਣੇ ਨਾਲ ਆਏ ਆ। ਬੱਚੇ ਗੁਰਮਤਿ ਰੱਖਦੇ ਆ, ਪਿਆਰ ਰੱਖਦੇ ਆ ਗੁਰਮਤਿ ਨਾਲ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਚੱਲਦੇ ਰਹੋ। ਤਾਂ ਤੁਸੀਂ ਦੇਖੋ ਕਿ ਜੋ ਉਤਸ਼ਾਹ ਗਾ ਅੱਜ ਦਾ ਇਹ ਅਸੀਂ ਰੋਡ ਸ਼ੋਅ ਸਪੈਸ਼ਲ ਇੱਕ ਕਵਰ ਕਰਨ ਆਏ ਹਾਂ ਕਿ ਤਾਂ ਕਿ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾਈਆਂ ਜਾਣ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲ ਕੇ ਅਸੀਂ ਹੋਰ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਤਦ ਤੱਕ ਲਈ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ। ਨੌਜਵਾਨ ਆਉਂਦੇ ਨੇ, ਨੌਜਵਾਨਾਂ ਦੇ ਨਾਲ ਤੁਸੀਂ ਤਾਂ ਗੀਤ ਵੀ ਉਹ ਲਾਈ ਬੈਠੇ ਹੋ, ਕਹਿੰਦੇ ਪੱਤਰਕਾਰ ਦਰਬਾਰੀ ਆ। ਅਸੀਂ ਤਾਂ ਤੁਹਾਡੇ ਤੱਕ ਪਹੁੰਚ ਗਏ ਆ। ਨਹੀਂ ਸਾਰਿਆਂ ਨੂੰ ਨਹੀਂ ਕਿਹਾ ਬਈ, ਜਿਹੜੇ ਨਹੀਂ ਆਉਂਦੇ ਉਹਨਾਂ ਦੇ ਕਿਹਾ। ਹਾਂ, ਕੀ ਲੱਗਦਾ ਮਾਹੌਲ ਕੀ ਆ? ਮਾਹੌਲ ਬਈ ਵਾਹਿਗੁਰੂ ਆਪ ਹੀ ਦੱਸੂਗਾ। ਹਾਂ, ਬਸ ਇੱਧਰ ਨੂੰ ਹਵਾ ਵਗ ਗਈ। ਬਸ ਜਿਹੜੇ 5-7 ਦਿਨ ਰਹਿ ਗਏ, ਉਹ ਜਿਹੜੇ ਰਹਿ ਗਏ ਉਹ ਵੀ ਆ ਜਾਣੇ ਇੱਧਰ ਹੀ। ਬਿਲਕੁਲ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿੱਡੇ ਕਾਫਲੇ ਨੇ ਜਿਹੜੇ ਉਹ ਅੱਗੇ ਲੰਘ ਰਹੇ ਨੇ। ਸੰਗਤ ਆ ਜਿਹੜੀ ਉਹ ਅੱਗੇ ਜਾ ਰਹੀ ਆ। ਤਾਂ ਅੱਗੇ ਚੱਲ ਕੇ ਹੋਰ ਜਿਹੜੀਆਂ ਕਿ ਤਸਵੀਰਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਤਾਂ ਅਸੀਂ ਤੁਹਾਨੂੰ ਇਹ ਕਾਫਲਾ ਦਿਖਾ ਰਹੇ ਹਾਂ। ਇਹ ਕਾਫਲਾ ਭਾਈ ਸਰਬਜੀਤ ਸਿੰਘ ਦੇ ਹੱਕ ਦੇ ਵਿੱਚ ਨੌਜਵਾਨਾਂ ਦਾ ਹੜ੍ਹ ਆ ਜਿਹੜਾ ਖੁਸ਼ੀਆਂ ਲਈ ਕਰੇ ਜਾਵੇ ਵਧੇ ਪਾਵੇ ਨਾਲ ਹੋ ਜਾਵੇ। ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕਹਿਰ ਸਿੰਘ ਜੀ ਦੇ ਮਨ ਨੂੰ ਭਾਵੇ। ਸੱਚੀ ਅਕਾਲ। ਨਸ਼ਾ ਤੋਂ ਮੁਕਤ ਕਰਾਉਣਾ ਇਹ ਪੰਜਾਬ ਦੇ ਵਿੱਚ ਬਹੁਤ ਵੱਡੀ ਲਹਿਰ ਆ। 4-5 ਸੀਟਾਂ ਜਿਹੜੀਆਂ ਪੰਜਾਬ ਦੀਆਂ ਪੰਥ ਨੂੰ ਆ ਰਹੀਆਂ ਨੇਗੀਆਂ। ਬਹੁਤ ਤਕੜਾ ਮਾਹੌਲ ਹੈ। ਅੱਜ ਝਾੜੂ ਦਾ ਜਿਹੜਾ ਕਿ ਤੀਲਾ ਹੋ ਰਿਹਾ, ਬਸ ਤੁਸੀਂ ਆਪਣੇ ਅੱਖੀਂ ਦੇਖ ਰਹੇ ਹੋ। ਝਾੜੂ ਦਾ ਤੀਲਾ ਹੁੰਦਾ ਉਹਦੇ ਅੱਖੀਂ ਦੇਖ ਰਹੇ ਹੋ। ਕਹਿੰਦੇ ਕਰਮਜੀਤ ਅਨਮੋਲ ਜਿੱਤੇਗਾ ਇੱਥੋਂ। ਕਰਮਜੀਤ ਅਨਮੋਲ ਦੀ ਜੜ ਪੱਟ ਦਾਂਗੇ, ਜਿਹੜੀ ਰਹਿ ਗਈ ਅੱਜ ਜਿਹੜੀ ਰਹਿ ਗਈ ਉਹ ਪੱਟ ਦਾਂਗੇ, ਸਮਾਂ ਖਤਮ ਕਰ ਦਾਂਗੇ।
1999 ਵਾਲਾ ਇਤਿਹਾਸ ਅਦਰਹਾਰੇ ਫਰੀਦਕੋਟ ਵਾਲੇ ਲੋਕ ਪੰਥਕ ਹਲਕਾ ਇੱਥੋਂ ਕੋਈ ਕਰਮਜੀਤ ਅਨਮੋਲ ਨਹੀਂ ਜਿੱਤਦਾ ਇਹਦੀ ਕੌਮ ਜਾਗ ਚੁੱਕੀ, ਹਨੇਰੀ ਆ ਗਈ ਇੱਕ ਵੱਡਾ। ਕੌਮ ਜਾਗ ਪਈ, ਅਸੀਂ ਕੌਮ ਤੁਸੀਂ ਦੇਖ ਹੀ ਰਹੇ ਹੋ ਕਿ ਆਪ ਮੁਹਾਰੇ ਹੋ ਕੇ ਲੋਕ ਚੱਲਦੇ, ਸੰਗਤ ਸਾਰੀ ਨਾਲ ਚੱਲਦੀ ਹੈ ਤੇ ਜਿੱਤ ਪੱਕੀ ਹੈ। ਐਲਾਨ ਹੋਣਾ ਬਾਕੀ ਹੈ। ਗੱਲ ਇਹ ਆ ਵੀ ਇਹ ਚੰਗਿਆੜੀ ਲੱਗ ਚੁੱਕੀ ਆ, ਭਗ ਚੁੱਕੀ ਆ। ਜਿਹੜੇ ਨੌਜਵਾਨ ਨੇ ਹੁਣ ਸਿਆਸਤ ਵਾਲੇ ਪਾਸੇ ਵੀ ਧਿਆਨ ਦੇ ਰਹੇ ਨੇ। ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਸੀਟ ਜਿਹੜੀ ਉਹ ਕਨਫਰਮ ਹੈ, ਇੱਥੋਂ ਫਰੀਦਕੋਟ ਤੋਂ ਵੀ ਸੀਟ ਜਿਹੜੀ ਹੈ ਇਹ ਕਨਫਰਮ ਹੈ। ਜ਼ੋਰ ਆਪਾਂ ਨੂੰ ਲਾਣਾ ਪੈਣਾ। ਪਰ ਇਹ ਸੀਟ ਤੋਂ ਜਿਹੜਾ ਭਰਾ ਖੜਿਆ ਸਾਡਾ, ਉਹਦੀ ਉਹ ਕੁਰਬਾਨੀ ਹੈ ਜਿਹਦੀ ਦੱਸਣ ਦੀ ਕਿਸੇ ਨੂੰ ਲੋੜ ਹੀ ਨਹੀਂ, ਮਿਸਾਲ ਹੀ ਨਹੀਂ ਦੁਨੀਆ ਦੇ ਉੱਪਰ। ਨੌਜਵਾਨੋ ਕਿਵੇਂ ਦੇਖਦੇ ਹੋ ਮਾਹੌਲ? ਕਹਿੰਦੇ ਕਰਮਜੀਤ ਅਨਮੋਲ ਨੇ ਜਿੱਤ ਜਾਣਾ ਇੱਥੋਂ। ਨਹੀਂ ਜੀ ਕੋਈ ਮਾਹੌਲ ਹੁੰਦਾ ਨਹੀਂ ਹੈਗਾ ਜੀ ਨਾ। ਤਾਂ ਅਸੀਂ ਤੁਹਾਨੂੰ ਇਹ ਕਾਫਲਾ ਦਿਖਾ ਰਹੇ ਹਾਂ। ਇਹ ਕਾਫਲਾ ਭਾਈ ਸਰਬਜੀਤ ਸਿੰਘ ਦੇ ਹੱਕ ਦੇ ਵਿੱਚ ਨੌਜਵਾਨਾਂ ਦਾ ਹਾੜਾ ਜਿਹੜਾ ਕੇਸਰੀ ਨਿਸ਼ਾਨ ਦੇ ਥੱਲੇ ਨੌਜਵਾਨ ਜਾ ਰਹੇ ਨੇ। ਪਿੰਡਾਂ ਦਾ ਜੋ ਰੋਡ ਸ਼ੋਅ ਹੈ ਉਹ ਕਰ ਰਹੇ ਨੇ, ਤਾਂ ਦੱਸ ਰਹੇ ਨੇ ਕਿ ਇਸ ਵਾਰ ਜੋ ਜਿੱਤ ਹੈ ਉਹ ਖਾਲਸੇ ਦੀ ਹੋਣੀ ਹੈ। ਤਾਂ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ। ਇਹ ਕਾਫਲਾ ਜਿਹੜਾ ਲੰਬਾ ਕਾਫਲਾ ਅੱਗੇ ਵੱਲ ਵੱਧ ਰਿਹਾ ਹੈ। ਤਾਂ ਇਸ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੋਂ ਤੱਕ ਕੈਮਰੇ ਦੀ ਝਾਤ ਜਾਂਦੀ ਆ ਉੱਥੋਂ ਤੱਕ ਲੰਬਾ ਕਾਫਲਾ। ਹਾਂਜੀ ਬਾਬਾ ਜੀ, ਬੱਚੇ ਨੇ ਬੋਲਣਾ, ਬੋਲੇ ਤੇਰੇ। ਹਾਂਜੀ ਬੋਲਦੇ। ਖੁਸ਼ੀਆਂ ਦੀ ਕਰੇਗ ਜਾਵੇ ਵਧੇ ਪਾਵੇ ਨਾਲ ਹੋ ਜਾਵੇ ਭਾਈ ਬਿਆਨ ਸਿੰਘ, ਭਾਈ ਸਤਵੰਤ ਸਿੰਘ, ਭਾਈ ਕਹਿਰ ਸਿੰਘ ਜੀ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਤਾਂ ਇਹ ਕਾਫਲਾ ਗਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਸਵੀਰਾਂ। ਜਿੱਥੋਂ ਤੱਕ ਕੈਮਰੇ ਦੀ ਝਾਤ ਜਾਂਦੀ ਹੈ ਉੱਥੋਂ ਤੱਕ ਦੀਆਂ ਇਹ ਤਸਵੀਰਾਂ ਨੇ। ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾਂ ਦੇ ਵਿੱਚ ਜੋ ਜੋਸ਼ ਆ, ਜਿਸ ਤਰ੍ਹਾਂ ਇਲੈਕਸ਼ਨ 2022 ਦੀ ਹੁੰਦੀ ਆ ਤਾਂ ਉਦੋਂ ਹਰ ਇੱਕ ਨੂੰ ਚਾਅ ਸੀ ਕਿ ਇੱਕ ਬਦਲਾਅ ਦੀ ਰਾਜਨੀਤੀ ਹੋਊ। ਤਾਂ ਇਸ ਵਾਰ ਜੋ ਲੋਕਾਂ ਦੇ ਵਿੱਚ ਉਤਸ਼ਾਹ ਗਾ ਉਹ ਵੱਖਰਾ ਹੈ, ਉਹ ਉਤਸ਼ਾਹ ਵੱਖਰਾ ਹੈ। ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ। ਤਸਵੀਰਾਂ ਦੇ ਵਿੱਚ ਜੋ ਕੁਝ ਸਾਹਮਣੇ ਆ, ਇਹ ਮੋਟਰਸਾਈਕਲਾਂ ਦਾ ਕਾਫਲਾ ਲੰਘਿਆ, ਨੌਜਵਾਨ ਨੇ ਜਿਹੜੇ ਅੱਗੇ ਗਏ ਨੇ। ਤਾਂ ਇਸ ਦੇ ਪਿੱਛੇ ਗੱਡੀਆਂ ਦਾ ਕਾਫਲਾ ਜਿਹੜਾ ਉਹ ਆ ਰਿਹਾ। ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗਾ ਕਿ ਜ਼ੂਮ ਕਰਕੇ ਉਹ ਤਸਵੀਰ ਦਿਖਾ ਦਿੱਤੀ ਜਾਵੇ। ਇਹ ਤਸਵੀਰਾਂ ਹਲਕਾ ਫਰੀਦਕੋਟ ਦੀਆਂ ਨੇ, ਜਿੱਥੋਂ ਆਜ਼ਾਦ ਚੋਣ ਲੜ ਰਹੇ ਭਾਈ ਸਾਹਿਬ ਸਰਬਜੀਤ ਸਿੰਘ ਨੇ। ਤਾਂ ਅਸੀਂ ਇੱਥੋਂ ਦੀਆਂ ਜਿਹੜੇ ਆਮ ਪਿੰਡਾਂ ਦੇ ਲੋਕ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਪਹਿਲਾਂ ਤੁਹਾਨੂੰ ਇਹ ਤਸਵੀਰਾਂ ਅਸੀਂ ਚੰਗੀ ਤਰ੍ਹਾਂ ਦਿਖਾ ਦਈਏ ਕਿ ਕੋਈ ਵੀ ਵਾਹਨ ਜਿਹੜਾ, ਕੋਈ ਵੀ ਵਹੀਕਲ ਜਿਹੜਾ ਕਿ ਪਿੱਛੇ ਨਾ ਰਹਿ ਜੇ। ਕੋਸ਼ਿਸ਼ ਕਰਾਂਗੇ ਕਿ ਅੱਜ ਦਾ